ਸ਼ਰਮਾ ਜੀ ਖਬਰਾਂ ਦੇ ਵੱਲ ਅੱਗੇ ਤੇ ਸ਼ੁਰੂਆਤ ਕਰੀਏ ਰਾਸ਼ਟਰੀ ਝੰਡੇ ਤੋਂ। ਰਾਸ਼ਟਰੀ ਝੰਡਾ ਤਾਂ ਤਿਰੰਗਾ ਹੈ, ਪਰ ਕਹਿੰਦੇ ਆ ਸੁਣਨ ਦੇ ਵਿੱਚ ਗੱਲ ਇਹ ਆ ਰਹੀ ਹੈ ਕਿ ਭਗਵਾਂ ਜਲਦ ਹੀ ਬਣੇਗਾ ਦੇਸ਼ ਦਾ ਰਾਸ਼ਟਰੀ ਝੰਡਾ। ਪ੍ਰਵੀਨ ਜੀ, ਬਹੁਤ ਅਹਿਮ ਤੇ ਗੰਭੀਰ ਮਸਲਾ ਹੈ ਜੀ ਜਦੋਂ ਦਿੱਲੀ 'ਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਜੀ ਤਦ ਉਸ ਦੌਰਾਨ ਟਰੈਕਟਰਾਂ ਦੇ ਉੱਤੇ ਜਾਂ ਮਤਲਬ ਮੂਹਰੇ ਗੱਡੀਆਂ ਚੱਲ ਰਹੀਆਂ ਉਹਨਾਂ ਦੇ ਉੱਤੇ ਜਦੋਂ ਨਿਸ਼ਾਨ ਸਾਹਿਬ ਵਾਲਾ ਵੀ ਝੰਡਾ ਲੱਗਿਆ ਹੁੰਦਾ ਤਦ ਉਸ ਨੂੰ ਕਿੰਨਾ ਰਾਸ਼ਟਰੀ ਮੀਡੀਆ ਸਾਡਾ ਖਾਲਿਸਤਾਨੀ ਝੰਡਾ ਕਰਾਰ ਦੇ ਕੇ, ਦੇਸ਼ ਵਿਰੋਧੀ ਝੰਡਾ ਕਰਾਰ ਦੇ ਕੇ ਬਹੁਤ ਪ੍ਰਚਾਰਦਾ ਰਿਹਾ। ਜੀ ਇੱਥੋਂ ਤੱਕ ਕਿ ਟਰੈਕਟਰਾਂ ਦੇ ਉੱਤੇ ਜੇ ਕੈਨੇਡਾ ਵਾਲੇ ਝੰਡੇ ਦੇ ਚਿੰਨ੍ਹ ਲੱਗੇ ਸੀ ਤਾਂ ਉਹਨੂੰ ਵੀ ਦੇਸ਼ ਵਿਰੋਧੀ ਝੰਡਾ ਕਰਾਰ ਦਿੰਦੇ ਰਹੇ, ਜਦੋਂ ਕਿ ਸਾਰਾ ਪੰਜਾਬ ਕੈਨੇਡਾ ਨਾਲ ਜੋ ਵਾਹ ਵਾਸਤਾ ਹੈ, ਕੈਨੇਡਾ ਨੇ ਜਿੰਨਾ ਪੰਜਾਬ ਨੂੰ ਸੰਭਾਲਿਆ ਹੋਇਆ ਆਪਾਂ ਸਾਰੇ ਜਾਣਦੇ। ਜੀ ਜੀ ਸੋ ਇਸ ਲਈ ਇਸ ਤਰ੍ਹਾਂ ਦਾ ਵਰਤਾਰਾ ਲਗਾਤਾਰ ਮਤਲਬ ਕਿ ਨੈਸ਼ਨਲ ਮੀਡੀਆ ਵੱਲੋਂ ਪ੍ਰਚਾਰਿਆ ਜਾਂਦਾ ਹੈ। ਜਿੱਥੋਂ ਤੱਕ ਪੰਥਕ ਹਲਕਿਆਂ ਦੇ ਹਵਾਲੇ ਨਾਲ ਜੇਕਰ ਆਪਾਂ ਨੂੰ ਦੇਖਣਾ ਹੋਵੇ ਤਾਂ ਨਿਸ਼ਾਨ ਸਾਹਿਬ ਜਿਹੜਾ ਚਿੰਨ੍ਹ ਹੈ ਜਾਂ ਉਹ ਖਾਲਸਾਈ ਰੰਗ ਹੈ, ਉਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਉਸੇ ਤਰ੍ਹਾਂ ਭਗਵਾ ਰੰਗ ਹਿੰਦੂ ਧਰਮ ਦਾ ਇੱਕ ਸਤਿਕਾਰਤ ਔਰ ਜੋਸ਼ ਭਰਿਆ ਇੱਕ ਉਹਦਾ ਪ੍ਰਤੀਕ ਹੈ, ਪਰ ਉਸ ਨੂੰ ਰਾਜਨੀਤਿਕ ਰੰਗਤ ਦੇਣਾ ਇਹ ਆਪਣੇ ਆਪ 'ਚ ਸਵਾਲ ਖੜਾ ਕਰਦਾ ਹੈ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਕਿਸੇ ਨੇ ਹਰੇ ਰੰਗ ਦਾ ਵੀ ਝੰਡਾ ਘਰੇ ਲਾ ਲਿਆ ਤਾਂ ਜੀ ਉਹ ਪਾਕਿਸਤਾਨੀ ਹੋ ਗਿਆ, ਦੇਸ਼ ਧਰੋਹੀ ਆ। ਜੇਕਰ ਕਿਸੇ ਨੇ ਨਿਸ਼ਾਨ ਸਾਹਿਬ ਵੀ ਆਪਣੀ ਗੱਡੀ, ਟਰੈਕਟਰ, ਕੋਠੇ ਤੇ ਕਿਤੇ ਲਾ ਲਿਆ ਤਾਂ ਦੇਖੋ ਜਿਨ੍ਹਾਂ ਨੇ ਖਾਲਸਾਨੀ ਝੰਡਾ ਲਹਿਰਾਤਾ। ਤੇ ਹੁਣ ਭਾਜਪਾ ਦਾ ਆਗੂ ਖੁਦ ਕਹਿ ਰਿਹਾ ਕਿ ਹਾਂ ਜੀ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਗਵਾ ਰਾਸ਼ਟਰੀ ਝੰਡਾ ਹੋਊਗਾ। ਅੱਜ ਨਹੀਂ ਤਾਂ ਕੱਲ ਕਹਿੰਦਾ ਉਹ ਦਿਨ ਆ ਜਾਣਾ ਕਿ ਭਗਵੇ ਨੇ ਰਾਸ਼ਟਰੀ ਝੰਡਾ ਬਣ ਜਾਣਾ। ਹੁਣ ਇਹ ਭਾਈ ਇਹਨੂੰ ਦੇਸ਼ ਧਰੋਹ ਦਾ ਪਰਚਾ ਕਰਨਾ ਇਹਦੇ ਪਰ, ਹੁਣ ਇਹਦੇ ਤੇ ਇਹਨੂੰ ਦੱਸਣਾ ਕਿ ਹਾਂ ਤੂੰ ਦੇਸ਼ ਵਿਰੋਧੀ ਹੈ, ਤੂੰ ਮਤਲਬ ਕਿ ਦੇਸ਼ ਦੇ ਉਲਟ ਚੱਲ ਰਿਹਾ ਜੀ। ਹੁਣ ਇਹਦੇ ਬਾਰੇ ਕੌਣ ਬੋਲੂਗਾ? ਹੁਣ ਰਾਸ਼ਟਰ ਵਿਰੋਧੀ, ਦੇਸ਼ ਵਿਰੋਧੀ ਦਾ ਨਿਸ਼ਾਨ ਕਿਹਨੇ ਦੇਣਾ? ਪ੍ਰਵੀਨ ਜੀ, ਇਸੇ ਪ੍ਰੋਗਰਾਮ 'ਚ ਆਪਾਂ ਚੰਦ ਦਿਨ ਪਹਿਲਾਂ ਗੱਲ ਕੀਤੀ ਸੀ ਜਦੋਂ ਮੇਘਾਲਿਆ ਦੀਆਂ ਚੋਣਾਂ ਸੀ, ਮੈਂ ਉਸ ਦਿਨ ਕਿਹਾ ਸੀ ਕਿ ਪਤਾ ਨਹੀਂ 2 ਤੇ 3 ਸੀਟਾਂ ਆਉਣੀਆਂ ਜਾਂ ਨਹੀਂ ਆਉਣੀਆਂ ਬੀਜੇਪੀ ਦੀਆਂ, ਪਰ ਬੀਜੇਪੀ ਦਾ ਉੱਥੇ ਦਾ ਪ੍ਰਧਾਨ ਕਹਿੰਦਾ ਮੇਘਾਲਿਆ ਦਾ ਕਿ ਮੈਂ ਤਾਂ ਗਊ ਮਾਸ ਖਾਨਾ ਹੈ, ਇਹ ਸਾਡਾ ਸੱਭਿਆਚਾਰ ਹੈ, ਮੈਨੂੰ ਬੀਫ ਖਾਣ ਤੋਂ ਕੌਣ ਰੋਕ ਲੂਗਾ, ਇਸ ਲਈ ਇੱਥੇ ਤਾਂ ਏਦਾਂ ਹੀ ਚੱਲਦਾ ਜੀ। ਇਹ 19 ਫਰਵਰੀ ਨੂੰ ਉਹਦਾ ਬਿਆਨ ਹੁੰਦਾ, 27 ਫਰਵਰੀ ਨੂੰ ਵੋਟਾਂ, ਕਿਉਂਕਿ ਉਹਨੂੰ ਪਤਾ ਹੈ ਕਿ ਮੇਘਾਲਿਆ ਦੇ ਵਿੱਚ ਜ਼ਿਆਦਾਤਰ ਲੋਕ ਬੀਫ ਖਾਂਦੇ ਨੇ, ਇਸ ਲਈ ਮੈਂ ਉਹਦੇ ਹੱਕ 'ਚ ਬੋਲੂੰਗਾ ਤਾਂ ਉਹ ਠੀਕ ਹੈ। ਤੇ ਇਹੀ ਗੱਲ ਕਿਸੇ ਹੋਰ ਥਾਂ ਬੋਲੀ ਹੋਵੇ, ਦੂਏ ਥਾਵਾਂ ਤੁਸੀਂ ਲੋਕਾਂ ਦੇ ਫਰਿੱਜ ਤੱਕ ਖੋਲਣ ਜਾਂਦੇ ਸੀ ਜੀ, ਬਿਲਕੁਲ ਇੱਥੇ ਮਨਜ਼ੂਰ ਸੀ। ਹੁਣ ਇਹ ਤੋਂ ਉਲਟਾ ਜੋ ਹੁਣ ਇਹ ਕਰਨਾਟਕਾ ਦਾ KS ਈਸ਼ਵਰਪਾ ਲੀਡਰ ਹੈ ਜੀ, ਨਾਮੀ ਗ੍ਰਾਮੀ ਲੀਡਰ ਹੈ, ਵੱਡਾ ਲੀਡਰ ਹੈ। ਇਸ ਮੌਕੇ ਕਰਨਾਟਕਾ 'ਚ ਆਉਣ ਵਾਲੇ ਮਹੀਨਿਆਂ 'ਚ ਚੋਣਾਂ ਹੋਣੀਆਂ ਤੇ ਜੀ ਉਹ ਬਕਾਇਦਾ ਆਪਣੀ ਰਥ ਯਾਤਰਾ ਲੈ ਕੇ ਨਿਕਲਿਆ ਹੋਇਆ ਤੇ ਇਹ KS ਈਸ਼ਵਰਪਾ ਜਿਹਦੀ 75 ਸਾਲ ਦੀ ਉਮਰ ਹੈ, ਭਾਰਤ ਦੇ ਇੱਕ ਵੱਡੇ ਮੀਡੀਆ ਅਦਾਰੇ ਨੂੰ ਇੰਟਰਵਿਊ ਦਿੰਦਿਆਂ ਉਸਨੇ ਕਿਹਾ ਕਿ ਭਗਵਾ ਜਲਦ ਹੀ ਦੇਸ਼ ਦਾ ਰਾਸ਼ਟਰੀ ਝੰਡਾ ਹੋਵੇਗਾ। ਇਹੀ ਨਹੀਂ, ਇਹ ਉਹ ਬੰਦਾ ਹੈ ਜਿਹੜਾ ਆਪਣੀਆਂ ਰੈਲੀਆਂ ਦੇ ਵਿੱਚ ਕਹਿੰਦਾ ਕਿ ਅੱਲਾ ਤਾਂ ਬੋਲਾ ਏ, ਕਹਿੰਦਾ ਅੱਲਾ ਨੂੰ ਤਾਂ ਸੁਣਾਈ ਨਹੀਂ ਦਿੰਦਾ, ਇਸ ਲਈ ਕਹਿੰਦਾ ਕਿ ਉੱਚੀ ਉੱਚੀ ਲਾਊਡ ਸਪੀਕਰ ਲਾ ਕੇ ਜਿਹੜੇ ਚੀਕਾਂ ਮਾਰਦੇ ਆ ਨਾ, ਉਹਦਾ ਨਿਸ਼ਾਨਾ ਅਜ਼ਾਨ ਤੇ ਸੀ। ਅਸਲ 'ਚ ਹੋਇਆ ਕਿ 13 ਮਾਰਚ ਨੂੰ ਇੱਕ ਰੈਲੀ ਕਰ ਰਿਹਾ ਸੀ, ਰੈਲੀ ਦੇ ਉਹਦਾ ਜਿੱਦਾਂ ਹੀ ਉਹਨੇ ਭਾਸ਼ਣ ਸ਼ੁਰੂ ਕੀਤਾ ਤਦਾਂ ਹੀ ਅਜ਼ਾਨ ਦਾ ਸਮਾਂ ਹੋ ਗਿਆ ਤੇ ਉਹਦੀ ਆਵਾਜ਼ ਸਪੀਕਰ ਤੇ ਆਉਣ ਲੱਗੀ। ਨਹੀਂ, ਅਕਸਰ ਜੇਕਰ ਕਿਤੇ ਏਦਾਂ ਹੋਵੇ ਤਾਂ ਰੈਲੀ 'ਚ ਬੋਲਣ ਵਾਲੇ ਲੋਕ ਰੁਕ ਜਾਂਦੇ ਨੇ। ਆਪਾਂ ਇਹ ਦੇਖਿਆ, ਅਮਿਤ ਸ਼ਾਹ ਵੀ ਇੱਕ ਵਾਰ ਰੁਕੇ ਸੀ, ਇੱਕ ਵਾਰ ਰਾਹੁਲ ਗਾਂਧੀ ਹੋਰਾਂ ਦੀ ਸੀ, ਉਹ ਰੋਕ ਲਿਆ ਗਿਆ ਸੀ ਕਿ ਹਾਂ ਚੁੱਪ ਕਰ ਜਾਓ ਉਨੀ ਦੇਰ। ਸੋ ਕੁਝ ਸਕਿੰਟ ਦਾ ਪਲ ਹੁੰਦਾ ਤਾਂ ਕਿ ਮੁਸਲਿਮ ਭਾਈਚਾਰੇ ਕੋਲੇ ਸੁਨੇਹਾ ਪਹੁੰਚ ਸਕੇ, ਭਾਈ ਨਵਾਜ਼ ਦਾ ਟਾਈਮ ਹੋ ਗਿਆ। ਸੋ ਇਸ ਲਈ ਉਸ ਦੀ ਆਵਾਜ਼ ਜਦੋਂ ਉਹਦੇ ਕੰਨਾਂ 'ਚ ਪਈ ਤਾਂ ਉਹ 13 ਮਾਰਚ ਦੀ ਰੈਲੀ 'ਚ ਕਹਿੰਦਾ, ਅੱਛਾ ਕਹਿੰਦਾ ਅੱਲਾ ਇੰਨਾ ਬੋਲਾ ਕਿ ਉਹਨੂੰ ਚੀਕਾਂ ਮਾਰ ਮਾਰ ਕੇ ਦੱਸਣਾ ਪੈਂਦਾ, ਬੁਲਾਉਣਾ ਪੈਂਦਾ। ਸੋ ਇਹ ਸ਼ਬਦ ਉਸ ਲੀਡਰ ਦੇ ਸੀ ਤੇ ਇਸ ਤੋਂ ਬਾਅਦ ਫਿਰ ਉਸਨੇ ਮਤਲਬ ਕਿ ਇਹ ਗੱਲ ਇੱਕ ਰੈਲੀ 'ਚ ਕਹੀ। 30 ਮਈ 2022 ਨੂੰ ਉਸਨੇ ਕਿਹਾ ਕਿ ਹਾਂ ਭਗਵਾ ਜਲਦ ਹੀ ਦੇਸ਼ ਦਾ ਰਾਸ਼ਟਰੀ ਝੰਡਾ ਹੋਵੇਗਾ। ਤੇ ਜਦੋਂ ਉਹਦੇ ਇਹ ਬੋਲ ਸੀ ਤਾਂ ਇਸ ਬੋਲ ਨੂੰ ਲੈ ਕੇ ਉਸ ਇੱਕ ਵੱਡੇ ਮੀਡੀਆ ਅਦਾਰੇ ਨੇ ਉਹਨੂੰ ਸਵਾਲ ਕੀਤਾ ਕਿ ਤੁਸੀਂ ਤਾਂ ਇਹ ਵੀ ਕਹਿ ਚੁੱਕੇ ਹੋ ਜੀ ਕਿ ਭਗਵਾ ਰਾਸ਼ਟਰੀ ਝੰਡਾ। ਕਹਿੰਦਾ ਨਾ ਨਾ ਨਾ, ਮੈਂ ਤਿਰੰਗੇ ਬਾਰੇ ਕੁਝ ਨਹੀਂ ਕਿਹਾ, ਮੈਂ ਤਾਂ ਇਹ ਕਿਹਾ ਕਿ ਚਾਹੇ ਅਗਲੇ ਮਤਲਬ 1000 ਸਾਲ 'ਚ ਹੋ ਜਾਵੇ, ਇਹ ਹੋਣਾ ਹੀ ਹੋਣਾ ਹੈ, ਦੇਸ਼ ਨੇ ਮੁੜ ਕੇ ਹਿੰਦੂ ਰਾਸ਼ਟਰ ਬਣਨਾ ਤੇ ਫਿਰ ਭਗਵਾ ਸਾਡਾ ਝੰਡਾ ਹੋਊਗਾ ਜੀ। ਮਤਲਬ ਹੁਣ ਇਹ ਦੇਸ਼ ਧਰੋਹ ਨਹੀਂ ਹੈ, ਹੁਣ ਇਹ ਰਾਸ਼ਟਰ ਵਿਰੋਧੀ ਬਿਆਨ ਨਹੀਂ ਹੈ ਜੀ, ਹੁਣ ਇਹ ਦੇਸ਼ ਦੀ ਅਖੰਡਤਾ ਨੂੰ ਖਤਰਾ ਨਹੀਂ ਪੈਦਾ ਕਰਦਾ ਹੈ ਨਾ, ਹੁਣ ਇਹਨੂੰ ਪਾਕਿਸਤਾਨ ਨਹੀਂ ਭੇਜਣਾ ਜੀ। ਸੋ ਇਸ ਲਈ ਜਿਹੜੇ ਆਹ ਧਾਰਨਾਵਾਂ ਕਿ ਦੂਸਰੀ ਘੱਟ ਗਿਣਤੀ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਆਪਣਾ ਧਾਰਮਿਕ ਚਿੰਨ੍ਹ ਪ੍ਰਤੀਕ ਸਾਹਮਣੇ ਲਿਆਂਦਾ ਜਾਵੇ ਤਾਂ ਉਹ ਦੇਸ਼ ਧਰੋਹ ਹੈ, ਉਹ ਸਵਾਲ ਵੀ ਕਰ ਲਵੇ ਤਾਂ ਉਹ ਦੇਸ਼ ਧਰੋਹ ਹੈ ਨਾ, ਉਹ ਆਪਣਾ ਕੋਈ ਪੱਖ ਵੀ ਰੱਖ ਲਵੇ, ਆਪਣਾ ਗਿਲਾ ਵੀ ਪ੍ਰਗਟਾ ਲਵੇ ਤਾਂ ਉਹ ਦੇਸ਼ ਧਰੋਹ ਹੈ। ਉਹ ਅਮੀਰ ਖਾਨ ਦੀ ਘਰ ਵਾਲੀ ਵਾਲਾ ਬਿਆਨ ਹੈ, ਉਹ ਆਪਣੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਜਦੋਂ ਕਿਹਾ ਸੀ ਤਦ ਉਹ ਦੇਸ਼ ਧਰੋਹੀ ਹੋ ਗਈ ਸੀ ਜੀ। ਜੀ ਬਿਲਕੁਲ। ਤੇ ਅੱਜ
ਜਦੋਂ ਉਹਨਾਂ ਦਾ ਇੱਕ ਲੀਡਰ ਇਹ ਸ਼ਬਦ ਕਹਿ ਰਿਹਾ, ਤੇ ਹੁਣ ਇਸੇ ਲਈ ਇਹ ਸਵਾਲ ਖੜਾ ਹੁੰਦਾ ਰਿਹਾ ਨਾ ਕਿ ਇਹਨਾਂ ਨੇ ਤਾਂ ਆਪਣੀ RSS ਜਿਹੜਾ ਇਹਨਾਂ ਦਾ ਹੈੱਡਕੁਆਟਰ ਹੈ ਨਾਗਪੁਰ, ਉੱਥੇ ਕਿੰਨਾ ਸਮਾਂ ਤਾਂ ਤਿਰੰਗਾ ਲਾਇਆ ਹੀ ਨਹੀਂ ਲਾਇਆ ਸੀ, ਉੱਥੇ ਤਿਰੰਗਾ ਲਹਿਰਾਇਆ ਹੀ ਨਹੀਂ। ਸੋ ਇਸ ਲਈ ਤਾਂ ਤੁਸੀਂ ਤਿਰੰਗੇ ਨੂੰ ਮਾਨਤਾ ਦਿੰਦੇ ਹੋ ਕਿ ਨਹੀਂ ਦਿੰਦੇ, ਪਹਿਲਾਂ ਤਾਂ ਇਹ ਸਵਾਲ ਹੈ। ਤੇ ਹੁਣ ਤੱਕ ਨਾ ਮੇਘਾਲਿਆ ਵਾਲੇ ਉਸ BJP ਦੇ ਲੀਡਰ ਦੇ ਬਿਆਨ ਤੇ ਕਿ ਭਾਈ ਉਹਨੇ ਬੀਫ ਖਾਨ ਵਾਲਾ ਬਿਆਨ ਦਿੱਤਾ, ਹੁਣ ਨਹੀਂ ਹਿੰਦੂਵਾਦ ਬੋਲਿਆ, ਹੁਣ ਨਹੀਂ ਇਹਨਾਂ ਦੇ RSS ਵਾਲੇ ਬੋਲੇ, ਹੁਣ ਨਹੀਂ ਪਾਰਟੀ ਬੋਲੀ, ਹੁਣ ਨਹੀਂ ਇਹਨਾਂ ਦੇ ਗੱਡੀਆਂ ਭੰਨਣ ਵਾਲੇ, ਲੋਕਾਂ ਦੇ ਘਰ ਭੰਨਣ ਵਾਲੇ, ਰਸੋਈਆਂ ਭੰਨਣ ਵਾਲੇ, ਫ੍ਰਿਜ ਭੰਨਣ ਵਾਲੇ ਲੋਕ ਬੋਲੇ। ਇਸੇ ਤਰ੍ਹਾਂ ਹੁਣ KS ਈਸ਼ਵਰਪਾਲ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਮੈਂ BJP ਦਾ ਲੀਡਰ ਹਾਂ, ਮੈਂ ਰਥ ਯਾਤਰਾ ਲੈ ਕੇ ਨਿਕਲਿਆ, ਕਰਨਾਟਕਾ 'ਚ ਅਸੀਂ ਜਿੱਤਾਂਗੇ, ਔਰ ਜਦੋਂ ਅਸੀਂ ਦੁਬਾਰਾ ਜਿੱਤਾਂਗੇ ਤਦ ਅਸੀਂ ਫਿਰ ਮਤਲਬ ਕਿ ਇੱਥੇ ਕਹਿੰਦਾ ਜਿੰਨੇ ਵੀ ਮੰਦਿਰ ਤੋੜ ਕੇ ਮਸਜਿਦ ਬਣਾਈਆਂ ਨੇ ਉਹ ਸਾਰੀਆਂ ਮਸਜਿਦਾਂ ਤੋੜਾਂਗੇ। ਇਹ ਉਹਦਾ ਬਿਆਨ ਹੈ। ਤੇ ਉਹਨੇ ਬਕਾਇਦਾ ਕਹਿੰਦਾ ਜੀ ਮੈਂ ਕਿਤੇ ਪੜ੍ਹਿਆ ਸੀ ਕਿਸੇ ਆਰਟੀਕਲ 'ਚ ਕਿ 36,000 ਮੰਦਿਰ ਤੋੜ ਕੇ ਮਸਜਿਦਾਂ ਬਣਾਈਆਂ। ਜੇਕਰ ਉਹਨਾਂ ਨੇ ਕਤਾਹੀ ਕੀਤੀ ਮੁਗਲ ਰਾਜ ਦੇ ਵਿੱਚ, ਤਦ ਉਹਦੇ ਲਈ ਮੌਜੂਦਾ ਮੁਸਲਿਮ ਭਾਈਚਾਰਾ ਕਿਵੇਂ ਗੁਨਾਹਗਾਰ ਹੋ ਗਿਆ ਵੀ? ਜੀ ਸਹੀ ਹੈ। ਤੇ ਉਹ ਮੁਗਲ ਰਾਜ ਸੀ, ਹੁਣ ਮੋਦੀ ਰਾਜ ਹੈ, ਤੇ ਹੁਣ ਮੋਦੀ ਰਾਜ ਨੂੰ ਤੁਸੀਂ ਹਿੰਦੂ ਰਾਜ ਥੋੜਾ ਕਹੋਗੇ, ਤੇ ਇਸੇ ਤਰ੍ਹਾਂ ਮੁਗਲ ਰਾਜ ਨੂੰ ਅਸੀਂ ਮੁਸਲਿਮ ਰਾਜ ਥੋੜਾ ਕਹਾਂਗੇ। ਰਾਜ ਕਦੇ ਵੀ ਲੋਕਾਂ ਦਾ ਹੋਇਆ ਹੀ ਨਹੀਂ, ਸੱਤਾ ਕਦੇ ਵੀ ਲੋਕਾਂ ਪੱਖੀ ਹੋਈ ਹੋ ਨਹੀਂ। ਬਿਲਕੁਲ ਸਹੀ, ਬਿਲਕੁਲ ਸਹੀ। ਸੋ ਇਸ ਲਈ ਉਹ ਕੁਰਸੀ ਦਾ ਨਸ਼ਾ ਹੀ ਵੱਖਰਾ ਹੁੰਦਾ। ਇਸ ਭਰਮ ਭੁਲੇਖੇ 'ਚ KS ਈਸ਼ਵਰਪਾਲ ਸਿੱਧਾ ਆਪਣੀ ਭੜਾਸ ਕੱਢ ਰਿਹਾ ਔਰ ਦੇਸ਼ ਦੇ ਵਿੱਚੋਂ ਨਫ਼ਰਤ ਵਾਲੀ ਬੋਲੀ ਬੋਲ ਰਿਹਾ। ਔਰ ਉਹਦਾ ਇਹ ਕਹਿਣਾ ਕਿ ਹਾਂ ਜੀ ਮਤਲਬ ਕਿ ਅਜ਼ਾਨ ਵਰਗੇ ਅਸੀਂ ਸਪੀਕਰ ਬੰਦ ਕਰ ਦਾਂਗੇ, ਅਸੀਂ ਮਸਜਿਦਾਂ ਨੂੰ ਸਪੀਕਰ ਪਟਾ ਦਾਂਗੇ। ਉਹ ਕਿਉਂ ਨਹੀਂ ਕਹਿੰਦਾ ਕਿ ਅਸੀਂ ਸਪੀਕਰ ਬੈਨ ਕਰ ਦਾਂਗੇ? ਜੇ ਉਹਨੂੰ ਜਵਾਕਾਂ ਦੀ ਪੜ੍ਹਾਈ ਦਾ ਫਿਕਰ ਹੈ, ਕਹਿੰਦਾ ਜੀ ਬੱਚਿਆਂ ਦੇ ਪੇਪਰਾਂ ਦੇ ਫਿਕਰ ਹੈ, ਤਾਂ ਭਾਈ ਜਦੋਂ ਜਗਰਾਤੇ ਹੁੰਦੇ ਨੇ ਤਦ ਵੀ ਰੌਲਾ ਪੈਂਦਾ, ਜਦੋਂ ਸਵੇਰੇ ਮੰਦਿਰਾਂ 'ਚ ਸਪੀਕਰ ਚੱਲਦੇ ਨੇ ਤਦ ਵੀ ਫਿਰ ਤਾਂ ਰੌਲਾ ਪੈਂਦਾ ਹੈ। ਆਪਾਂ ਆਪਣੇ ਪਿੰਡਾਂ 'ਚ ਦੇਖਦੇ ਹਾਂ, ਇੱਕ ਪਿੰਡ ਹੁੰਦਾ 100 ਘਰ ਨਹੀਂ ਹੁੰਦਾ ਤੇ ਗੁਰਦੁਆਰੇ 3-3 ਹੁੰਦੇ ਨੇ, ਇੱਕ ਡੇਰਾ ਹੁੰਦਾ, ਇੱਕ ਮੰਦਿਰ ਹੁੰਦਾ, 5-5 ਸਪੀਕਰ ਇਕੱਠੇ ਚੱਲ ਰਹੇ ਨੇ, ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਕਿਹੜਾ ਸੁਣ ਲਈਏ ਤੇ ਕਿਹੜਾ ਕੰਨਾਂ 'ਚ ਪੈ ਜਾਵੇ। ਸੋ ਜੇਕਰ ਇਸ ਗੱਲ ਤੇ ਆਉਣਾ ਤਾਂ ਕੋਈ ਪਾਲਿਸੀ ਬਣਾ ਲਓ। ਖਾੜਕੂਵਾਦ ਦੇ ਦੌਰ ਦੌਰਾਨ ਬਕਾਇਦਾ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਭਾਈ ਗੁਰਦੁਆਰੇ ਦੇ ਸਪੀਕਰ ਅੰਦਰ ਚੱਲਣੇ ਚਾਹੀਦੇ ਨੇ, ਕਿ ਜਦੋਂ ਅਰਦਾਸ ਦੀ ਬੋਲ ਸਾਡੇ ਕੰਨੀ ਪੈਂਦੇ ਨੇ ਸਾਨੂੰ ਰੁਕਣਾ ਪੈ ਜਾਂਦਾ। ਤੇ ਫਿਰ ਇਸ ਲਈ ਇਹ ਨੀਤੀ ਸਾਰਿਆਂ ਲਈ ਬਣ ਜਾਵੇ, ਇਕੱਲੇ ਇੱਕ ਧਰਮ ਨੂੰ ਲੈ ਕੇ ਟਾਰਗੇਟ ਕਿਉਂ ਕੀਤਾ ਜਾ ਰਿਹਾ ਬਈ? ਜੀ ਫਿਰ ਬਣਾ ਲਓ ਨੀਤੀ ਕਿ ਹਾਂ ਜਿਹਨੇ ਸੁਣਨਾ ਭਾਈ ਉਹ ਮੰਦਿਰ ਗੁਰਦੁਆਰੇ ਮਸਜਿਦ 'ਚ ਆ ਕੇ ਸੁਣ ਲੂਗਾ, ਅੰਦਰ ਅੰਦਰ ਆਵਾਜ਼ ਰੱਖੋ। ਫਿਰ ਸਪੀਕਰ ਨੀਤੀ ਬਣਾਓ ਨਾ, ਇੱਕ ਧਰਮ ਦੇ ਖਿਲਾਫ ਨੀਤੀ ਕਿਉਂ? ਕਦੇ ਤੁਹਾਨੂੰ ਗੁਰਦੁਆਰੇ ਦੇ ਸਪੀਕਰ ਤੋਂ ਦਿੱਕਤ ਹੈ, ਕਦੇ ਤੁਹਾਨੂੰ ਮਸਜਿਦ ਦੇ ਸਪੀਕਰ ਤੋਂ ਦਿੱਕਤ ਹੈ। ਸੋ ਇੱਥੋਂ ਇਹ ਭਾਵਨਾ ਸਮਝ ਆਉਂਦੀ ਹੈ ਇਹ ਕਿਹੜੀ ਅੰਦਰ ਪੜਾਸ ਹੈ, ਕਿਹੜੀ ਵੰਡ ਪਾਊ ਨੀਤੀ ਹੈ। ਸੋ ਇਸ ਲਈ ਆਹ ਜਿਹੜਾ ਤਰੀਕਾ ਇਹ ਮਨਜ਼ੂਰ ਨਹੀਂ। ਤੇ ਇਸ ਨੂੰ ਲੈ ਕੇ ਨਵਾਂ ਸਵਾਲ ਖੜਾ ਹੋ ਗਿਆ ਕਿ ਕੀ ਸੱਚਮੁੱਚ ਇਹ KS ਈਸ਼ਵਰਪਾਲ ਇਹ ਉਹਦਾ ਨਿੱਜੀ ਬਿਆਨ ਹੈ ਜਾਂ ਇਹ ਭਾਜਪਾ ਦਾ ਬਿਆਨ ਹੈ ਜਾਂ ਸੰਘ ਦਾ ਬਿਆਨ? ਕਿਉਂਕਿ ਉਹਨੂੰ ਮੋੜ ਕੇ ਕਿਸੇ ਨੇ ਸਵਾਲ ਨਹੀਂ ਕੀਤਾ ਅਜੇ ਤੱਕ, ਉਸ ਨੂੰ ਕਿਸੇ ਨੇ ਟੋਕਿਆ ਨਹੀਂ। 30 ਮਈ 2022 ਦਾ ਉਹਦਾ ਬਿਆਨ ਹੋਵੇ ਤੇ ਉਹ ਤੋਂ ਬਾਅਦ ਇੱਕ ਮੀਡੀਆ ਨੂੰ ਦਿੱਤੀ ਇੰਟਰਵਿਊ 'ਚ ਉਹਨੇ ਗੱਲ ਪੁਖਤਾ ਤੌਰ ਤੇ ਕਹੀ ਹੋਵੇ ਕਿ ਹਾਂ ਮੈਨੂੰ ਤਿਰੰਗੇ ਨਾਲ ਕੋਈ ਇਤਰਾਜ਼ ਨਹੀਂ, ਅੱਜ ਨਹੀਂ ਤਾਂ ਕੱਲ, ਨਹੀਂ ਤਾਂ 1000 ਸਾਲ 'ਚ ਬਣੇ ਜਾਣਾ ਦੇਸ਼ ਨੇ ਹਿੰਦੂ ਰਾਸ਼ਟਰ। ਫਿਰ ਇੱਥੇ ਕਹਿੰਦਾ ਭਗਵਾਈ ਸਾਡਾ ਰਾਸ਼ਟਰੀ ਝੰਡਾ ਹੋਊਗਾ। ਸੋ ਇਹਦਾ ਮਤਲਬ ਮਨਸ਼ਾ ਤਾਂ ਆਹੀ ਹੈ ਨਾ, ਇਹ ਸਪਸ਼ਟ ਹੈ। ਇਸ ਮਸਲੇ ਤੇ ਫਿਰ ਹੁਣ ਭਾਜਪਾ ਆਪਣਾ ਪੱਖ ਬੋਲੇ ਨਾ, ਜਾਂ ਮੰਨ ਲਵੇ ਕਿ ਹਾਂ ਸਾਡੀ ਇਹ ਪਾਲਿਸੀ ਹੈ, ਫਿਰ ਆ ਜਾਵੇ ਸਾਹਮਣੇ, ਫਿਰ ਲੁਕਾਉਣੇ ਕਿਉਂ? ਫਿਰ ਦੇਸ਼ ਫੈਸਲਾ ਕਰ ਲੇਗਾ, ਨਿਤਾਰਾ ਕਰ ਲੇਗਾ। ਸੂਬਿਆਂ ਨੂੰ ਮਿਲਾ ਕੇ ਬਣਿਆ ਮੁਲਕ ਇਹ ਕਿਸੇ ਇੱਕ ਪਾਰਟੀ ਦਾ, ਇੱਕ ਵਿਅਕਤੀ ਦਾ, ਕਿਸੇ ਇੱਕ ਧਰਮ ਦਾ ਨਹੀਂ ਹੈ। ਇਹ ਇਸ ਦੇਸ਼ 'ਚ ਜਨਮੇ ਹਰ ਭਾਈਚਾਰੇ ਦਾ, ਹਰ ਦਾ ਹੈ। ਸੋ ਇਸ ਲਈ ਆਹ ਤਰੀਕਾ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਪੰਜਾਬ 'ਚ ਰੌਲਾ ਪੈਂਦਾ, ਉਸੇ ਤਰ੍ਹਾਂ ਹੁਣ ਤੁਸੀਂ ਆਹ ਰੌਲਾ ਪਾਉਂਦੇ ਹੋ। ਫਿਰ ਜੇ ਉਹ ਸਹੀ ਨਹੀਂ ਹੈ ਤਾਂ ਆ ਵੀ ਸਹੀ ਨਹੀਂ ਹੈ। ਜੀ